ਤੇ ਹਰਜੋਤ ਸਿੰਘ ਜੀ ਆਪਣੇ ਨਾਲ ਰਾਜਕਰਮਵੀਰ ਸਿੰਘ ਜੀ ਜੁੜ ਚੁੱਕੇ ਨੇ ਤੇ ਆਪਾਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਸ਼ਾਮਲ ਕਰਦੇ ਹਾਂ। ਰਾਜਕਰਮਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਜੀ ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਜੋਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਜਿੱਦਾਂ ਤੁਸੀਂ, ਮੈਂ ਸੁਣ ਰਿਹਾ ਸੀ ਕਿਉਂਕਿ ਮੈਂ ਟਰੈਵਲ ਕਰ ਰਿਹਾ ਸੀਗਾ, ਪਰ ਬਿਲਕੁਲ ਸਹੀ ਟਾਈਮ ਦੇ ਉੱਤੇ ਲੇਓਵਰ ਸੀਗਾ ਤੇ ਮੈਂ ਹੁਣ ਏਅਰਪੋਰਟ ਤੋਂ ਗੱਲ ਤਾਂ ਕਰ ਰਿਹਾ ਆ ਜੀ। ਬਟ ਜਿਹੜੀ ਇਹ ਇਲੈਕਸ਼ਨ ਦੇ ਨਤੀਜੇ ਆ ਇਹਨਾਂ ਨੇ ਬੜਾ ਨਿਰਾਸ਼ ਕੀਤਾ ਆ ਹਰਜੋਤ ਸਿੰਘ ਜੀ, ਖਾਸ ਕਰਕੇ ਜਿਹੜੇ ਡਾਕਟਰ ਜਸਮੀਤ ਬੈਂਸ ਦੀ ਜਿਹੜੀ ਇਲੈਕਸ਼ਨ ਆ ਉਸ ਦੇ ਵਿੱਚ ਉਹ ਕੀ ਕਾਰਨ ਰਹੇ ਤੇ ਬਹੁਤ ਵੱਡਾ ਸਵਾਲ ਆ ਜਿਹੜਾ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਜਿਹੜਾ ਉਹ ਪੁੱਛਣਾ ਪੈਣਾ ਆਪਣੇ ਆਪ ਨੂੰ ਵੀ ਕਿੱਥੇ ਕਮੀ ਰਹਿ ਗਈ ਜੀ। ਕੀ ਜਿਹੜਾ ਇਹ ਕਾਰਨ ਜਿਹੜਾ ਉਹ ਬਣਿਆ। ਇੱਕ ਬਹੁਤ ਹੀ ਵਧੀਆ ਕੈਂਡੀਡੇਟ ਜਿਨ੍ਹਾਂ ਨੇ ਕਮਿਊਨਿਟੀ ਦੇ ਨਾਲ ਜਿਹੜੀ ਆਪਣੀ ਉੱਥੋਂ ਦੇ ਲੋਕਲ ਬਸ਼ਿੰਦੇ ਆ ਉਹਨਾਂ ਦੇ ਲਈ, ਸਾਰਿਆਂ ਦੇ ਲਈ ਓਬਵੀਅਸਲੀ, ਆਪਣੀ ਸਿੱਖ ਕੌਮ ਦੇ ਨਾਲ ਆਪਣੀ ਜਿਹੜੀ ਉੱਥੋਂ ਦੀ ਲੋਕਲ ਕਮਿਊਨਿਟੀ ਉਹਨਾਂ ਲਈ ਵੀ ਬਹੁਤ ਜ਼ਿਆਦਾ ਜਿਹੜਾ ਉਹ ਕੰਮ ਕੀਤਾ। ਬਟ ਅਨਫੋਰਚੂਨੇਟਲੀ ਉਹ ਤੀਜੇ ਨੰਬਰ ਦੇ ਉੱਤੇ ਰਹਿ ਗਏ। ਆਪਾਂ ਨੂੰ ਆਸ ਉਮੀਦ ਸੀਗੀ ਵੀ ਟੌਪ 2 ਦੇ ਵਿੱਚ ਜਿਹੜੇ ਉਹ ਆ ਜਾਣਗੇ, ਪਰ ਡੈਮੋਕ੍ਰੇਟ ਪਾਰਟੀ ਦਾ ਹੀ ਜਿਹੜਾ ਦੂਸਰਾ ਕੈਂਡੀਡੇਟ ਸੀਗਾ ਰੈਂਡੀ, ਉਹ 4-5% ਵੋਟਾਂ ਦੇ ਨਾਲ ਜਿਹੜਾ ਹਾਲ ਦੀ ਘੜੀ ਅੱਗੇ ਆ। ਸੋ ਇਹ ਓਫੀਸ਼ੀਅਲ ਰਿਜ਼ਲਟ ਨਹੀਂ, ਪਰ ਇਹ ਆ ਵੀ ਵੋਟਾਂ ਦਾ ਫਰਕ ਜ਼ਿਆਦਾ ਹੋਣ ਕਰਕੇ ਰੁਝਾਨਾਂ ਦੇ ਮੁਤਾਬਕ ਜਿਹੜਾ ਆਪਾਂ ਕਹਿ ਸਕਦੇ ਹਾਂ, ਰੁਝਾਨਾਂ ਦੇ ਮੁਤਾਬਕ ਥੋੜੀ ਜਿਹੀ ਨਿਰਾਸ਼ਾ ਫਿਰ ਉਸ ਹਿਸਾਬ ਦੇ ਨਾਲ ਆ। ਅਸੀਂ ਅਜੇ ਵੀ ਉਮੀਦ ਕਰਦੇ ਹਾਂ ਵੀ ਜਿਹੜੇ ਬੈਲਟ ਕਾਊਂਟ ਹੋਣ ਵਾਲੇ ਆ ਜਾਂ ਜਿੱਦਾਂ ਵੀ ਆ ਵੀ ਸ਼ਾਇਦ ਉਹਦੇ ਵਿੱਚ ਪਾਸਾ ਜਿਹੜਾ ਉਹ ਪਲਟ ਜੇ, ਪਰ ਕਿਉਂਕਿ ਵੋਟਾਂ ਇੰਨੀਆਂ ਜ਼ਿਆਦਾ ਨਹੀਂ ਰਹਿ ਗਈਆਂ ਹੋਣਗੀਆਂ ਜਿਹਦੇ ਕਰਕੇ ਫਿਰ ਥੋੜਾ ਜਿਹਾ ਆਪਾਂ ਨੂੰ ਜਿਹੜਾ ਉਹ ਲੱਗਦਾ ਆ। ਸੋ ਇਹ ਬੜਾ ਧਿਆਨ ਮੰਗਣ ਵਾਲੀ ਗੱਲ ਆ ਤੇ ਸਵਾਲ ਆ ਹਰਜੋਤ ਸਿੰਘ ਜੀ, ਜਿਨ੍ਹਾਂ ਦੇ ਜਵਾਬ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਲੱਭਣੇ ਪੈਣੇ ਆ ਵੀ ਕਮੀ ਪੇਸ਼ੀ ਜਿਹੜੀ ਉਹ ਕਿੱਥੇ ਰਹਿ ਗਈ। ਕਿ ਆਪਣਿਆਂ ਦੀ ਇਸ ਦੇ ਵਿੱਚ ਕੋਈ ਜਿਹੜੇ ਵਿਰੋਧ ਦੇ ਵਿੱਚ ਉਹਨਾਂ ਦਾ ਕਸੂਰ ਸੀਗਾ, ਜਾਂ ਕੈਂਪੇਨ ਰਨ ਕਰਨ ਦੇ ਵਿੱਚ ਜਿਹੜੇ ਉਹ ਪਿੱਛੇ ਜਿਹੜੇ ਉਹ ਰਹਿ ਗਏ, ਕੀ ਲੋਕ ਸਪੋਰਟ ਨਹੀਂ ਕਰ ਸਕੇ, ਕੀ ਲੋਕਾਂ ਨੂੰ ਪਤਾ ਨਹੀਂ ਲੱਗ ਸਕਿਆ। ਕਿਉਂਕਿ 60 ਸਾਲਾਂ ਬਾਅਦ ਮਸਾਂ ਹੀ ਜਾ ਕੇ ਕਿਤੇ ਮੌਕਾ 17 ਸਾਲਾਂ ਬਾਅਦ ਜਾ ਕੇ ਮਿਲਿਆ ਸੀ। 55 ਦੇ ਵਿੱਚ ਸੀਗੇ ਦਲੀਪ ਸਿੰਘ ਸੌਂਦ ਜਿਹੜੇ ਪਹਿਲੇ, ਤੇ ਸੋ ਫਾਰ ਓਨਲੀ ਜਿਹੜੇ ਪੰਜਾਬੀ ਤੇ ਸਿੱਖ ਰਿਪਰੈਜ਼ੈਂਟੇਟਿਵ US ਦੀ ਕਾਂਗਰਸ ਦੇ ਵਿੱਚ ਇਹ ਮੌਕਾ ਸੀਗਾ। ਹੁਣ ਇਹਦੇ ਨਾਲ ਕੀ ਜਿਹੜਾ ਹਰਜੋਤ ਸਿੰਘ ਜੀ ਹੋਣਾ ਵੀ ਪ੍ਰਵੀਨ ਜੀ, ਇਹ ਇਸ ਲਈ ਵਿਚਾਰਨ ਵਾਲੀ ਜਿਹੜੀ ਗੱਲ ਆ ਵੀ ਹੁਣ ਕਿਉਂਕਿ ਪ੍ਰਾਇਮਰੀ ਦੇ ਵਿੱਚ ਅਸੈਂਬਲੀ ਐਟ ਏ ਟਾਈਮ ਇੱਕੋ ਇਲੈਕਸ਼ਨ ਸੀ ਰਨ ਕਰ ਸਕਦੇ ਆ। ਇਹਨਾਂ ਨੇ US ਦੀ ਕਾਂਗਰਸ ਲਈ ਰਨ ਕੀਤਾ, ਸੋ ਵਾਲੀ ਆਪਣੀ ਅਸੈਂਬਲੀ ਵਾਲੀ ਰਨ ਨਹੀਂ ਕਰ ਸਕਦੇ ਸੀਗੇ। ਉਹ ਹੁਣ ਉਹਨਾਂ ਦੀ ਟਰਮ ਇਸ ਨਵੰਬਰ ਦੇ ਵਿੱਚ ਜਿਹੜੀ ਉਹ ਕੰਪਲੀਟ ਹੋ ਜਾਣੀ ਆ, ਉਦੋਂ ਵੀ ਉੱਥੋਂ ਉਹਨਾਂ ਨੇ ਬਾਹਰ ਹੋ ਜਾਣਾ। ਸੋ ਆਵਾਜ਼ ਬੰਦ ਹੋ ਜਾਣੀ ਆ ਜਿਹੜੀ ਉੱਠਦੀ ਸੀ ਪਹਿਲਾਂ, ਆਵਾਜ਼ ਬੰਦ ਜਿਹੜੀ ਆ ਉਹ ਬਿਲਕੁਲ ਹੋ ਜਾਣੀ ਆ। ਸੋ ਇਹ ਬੜੀ ਨਿਰਾਸ਼ਾ ਵਾਲਾ ਜਿਹੜਾ ਇਹ ਸਬੱਬ ਜਿਹੜਾ ਉਹ ਬਣਿਆ ਆ। ਸੋ ਪਰ ਦੇਖੋ ਕੀ ਬਣਦਾ, ਪਰ ਇਹ ਤੋਂ ਇਹ ਆ ਵੀ ਅਜਿਹੀਆਂ ਜਿਹੜੀਆਂ ਝਟਕਿਆਂ ਤੋਂ ਆਪਾਂ ਨੂੰ ਸਿੱਖਣਾ ਚਾਹੀਦਾ ਆ। ਸੋ ਲਾਮਬੰਦ ਜਿਹੜਾ ਉਹ ਇਸ ਦੇ ਵਿੱਚ ਹੋਣਾ ਜਿਹੜਾ ਉਹ ਚਾਹੀਦਾ ਆ ਤੇ ਉਹਨਾਂ ਲੋਕਾਂ ਦੀ ਪਛਾਣ ਵੀ ਕਰਨੀ ਚਾਹੀਦੀ ਆ। ਚਲੋ ਹੁੰਦੇ ਹੀ ਆ ਸਾਰੀ ਕਮਿਊਨਿਟੀ ਦੇ ਨਾਲ, ਸਾਰੇ ਜਾਣੇ ਨਹੀਂ ਵੀ ਜਿਹੜੇ ਕਈ ਵਾਰੀ ਖੜ ਦੇ ਵਿੱਚੋਂ ਹੀ ਵਿਰੋਧਤਾ ਜਿਹੜੀ ਉਹ ਹੋ ਜਾਂਦੀ ਆ, ਪਰ ਉਹ ਦੇਖਣਾ ਪੈਣਾ ਆ ਵੀ ਕੀ ਕਾਰਨ ਜਿਹੜੇ ਇਸ ਦੇ ਵਿੱਚ ਜਿਹੜੇ ਉਹ ਰਹੇ ਆ, ਜਿਨ੍ਹਾਂ ਨੂੰ ਲੱਗਦਾ ਸੀਗਾ ਵੀ ਸ਼ਾਇਦ ਉਹ ਚਲੇ ਜਾਣਗੇ। ਬਹੁਤ ਵਧੀਆ ਕੈਂਡੀਡੇਟ ਸੀਗੇ, ਇੱਥੋਂ ਤੱਕ ਕਿ ਡੈਮੋਕ੍ਰੇਟ ਪਾਰਟੀ ਨੇ ਖੁਦ ਅਖੀਰ 'ਚ ਜਾ ਕੇ ਉਹਨਾਂ ਨੂੰ ਅੰਡੋਰਸ ਵੀ ਜਿਹੜਾ ਉਹ ਮਤਲਬ ਪਾਰਟੀ ਵੱਲੋਂ ਨਹੀਂ, ਉਹਨਾਂ ਦੀ ਇੱਕ ਜਿਹੜੀ ਕਮੇਟੀ ਹੁੰਦੀ ਆ ਉਹਨਾਂ ਨੇ ਕਿਹਾ ਸੀਗਾ ਵੀ ਸਾਡਾ ਜਿਹੜਾ ਕੈਂਡੀਡੇਟ ਆ ਉਹ ਜਸਮੀਤ ਬੈਂਸ ਹੋਊਗੀ। ਸੋ ਕਿਉਂਕਿ ਓਵਰਆਲ ਜੇ ਤੁਸੀਂ ਦੇਖੋ ਨਾ ਹਰਜੋਤ ਸਿੰਘ, ਵੋਟ ਸਪਲਿਟ ਜੇ ਦੇਖਿਆ ਜਾਵੇ ਤਾਂ ਵਲਡਾਹੋ ਇਵੈਂਚੁਅਲੀ ਨਵੰਬਰ ਦੇ ਵਿੱਚ ਸੀਟ ਲੂਜ਼ ਕਰ ਸਕਦਾ ਹੈ, ਕਿਉਂਕਿ ਦੋਨਾਂ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਰੈਂਡੀ ਆ ਤੇ ਡਾਕਟਰ ਬੈਂਸ ਆ, ਉਹਨਾਂ ਦੋਨਾਂ ਦੀਆਂ ਜਿਹੜੀਆਂ ਵੋਟਾਂ ਮਿਲਾ ਕੇ ਵੈਲਡਾਹੋ ਦੇ ਨਾਲੋਂ ਵੱਧ ਆ ਤੇ ਡੈਮੋਕ੍ਰੇਟ ਸੀਟ ਉੱਦਾਂ ਇਹ ਫਲਿੱਪ ਕਰ ਸਕਦੇ ਸੀਗੇ। ਬਟ ਕਿਉਂਕਿ ਉਹਨਾਂ ਦੀ ਇੰਟਰਨਲ ਦੇ ਵਿੱਚ ਪ੍ਰਾਇਮਰੀ ਦੇ ਵਿੱਚ ਆਪਸ 'ਚ ਵੋਟ ਜਿਹੜੀ ਉਹ ਵੰਡ ਹੋ ਗਈ, ਜਿਸ ਕਰਕੇ ਉਹ ਪਿੱਛੇ ਜਿਹੜੇ ਉਹ ਰਹਿ ਗਏ ਆ। ਸੋ ਡਾਕਟਰ ਬੈਂਸ ਨੂੰ ਵੀ ਰੈਟਰੋਸਪੈਕਟ ਕਰਨਾ ਪਊਗਾ, ਉਹਨਾਂ ਨੂੰ ਵੀ ਆਤਮ ਝਾਤ ਮਾਰਨੀ ਪੈਣੀ ਹੈ ਤੇ ਕਮਿਊਨਿਟੀ ਨੂੰ ਵੀ ਆਤਮ ਝਾਤ ਜਿਹੜੀ ਉਹ ਮਾਰਨੀ ਪੈਣੀ ਆ। ਹੁਣ ਉਹ ਲੋਕ ਜਿਹੜੇ ਉਹ ਦੇਖਣ ਜਿਨ੍ਹਾਂ ਦੇ ਘਰਾਂ 'ਚ ਬੈਲਟ ਆਏ ਪਰ ਵੋਟ ਨਹੀਂ ਪਾਈ, ਕੀ ਗੱਲ ਰਹਿ ਗਈ, ਕਿੱਥੇ ਕਮੀ ਪੇਸ਼ੀ ਜਿਹੜੀ ਉਹ ਰਹਿ ਗਈ, ਕਿਉਂ ਨਹੀਂ ਤੁਸੀਂ ਵੋਟ ਜਿਹੜੀ ਉਹ ਪਾਈ ਹੈਗੀ। ਸੋ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖਣਾ ਜਿਹੜਾ ਉਹ ਪੈਣਾ ਆ। ਜੈਫ ਰੋਜ਼ਨ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟ ਸੀਗਾ, ਉਹ ਸੈਂਟਾ ਕਲਾਰਾ ਦੇ ਕਾਊਂਟੀ ਦੇ ਡਿਸਟ੍ਰਿਕਟ ਅਟਾਰਨੀ ਲਈ ਉਹ ਬਾਜੀ ਮਾਰ ਗਿਆ ਆ। ਚਲੋ ਇੱਕ ਚੀਜ਼ ਜਿਹੜੀ ਤੁਸੀਂ ਦੱਸੀ ਵੀ ਇਸਰਾਨੀ, ਚਲੋ ਉਹ ਹਾਰ ਗਈ ਆ ਵੀ ਜਿਹੜੀ ਹਿੰਦੂਤਵਾ ਤੇ RSS ਦੇ ਨਾਲ ਜਿਹੜੀ ਉਹ ਜੁੜੀ ਹੋਈ ਸੀਗੀ, ਉੱਥੇ ਆਇਸ਼ਾ ਵਹਾਬ
ਨੇ ਜਿਹੜੀ ਉਹ ਨਵੰਬਰ ਤੱਕ ਜਿਹੜੀ ਉਹ ਰੀਚ ਕਰ ਲਈ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਈਆਂ। ਇਸ ਵਾਰ ਜਿਹੜੀਆਂ ਪ੍ਰਾਇਮਰੀਜ਼ ਦੇ ਵਿੱਚ ਪੰਜਾਬੀ ਕੈਂਡੀਡੇਟ ਖੜੇ ਤਾਂ ਬਹੁਤ ਸੀਗੇ, ਪਰ ਜੇ ਫੋਰਚੂਨੇਟਲੀ ਮੈਨੂੰ ਲੱਗਦਾ ਕਿਸੇ ਨੂੰ ਨਹੀਂ ਪ੍ਰਾਪਤ ਹੋਈ। ਨਿਕਸੋ ਤਾਂ ਹੁਣੇ ਵੀ ਪਿੱਛੇ ਰਹਿ ਗਏ, ਮਨਪ੍ਰੀਤ ਕੌਰ ਵੀ ਜਿਹੜੀ ਉਹ ਰਹਿ ਗਈ, ਡਾਕਟਰ ਜਸਮੀਤ ਬੈਂਸ ਵੀ ਜਿਹੜੇ ਉਹ ਰਹਿ ਗਏ, ਜਪਜੀਤ ਉੱਪਲ ਦਾ ਵੀ ਤੁਸੀਂ ਜਿਹੜਾ ਉਹ ਦੱਸ ਚੁੱਕੇ ਆ। ਦੋ ਜਿਹੜੇ ਕੈਂਡੀਡੇਟ ਨਵਗੁਰਮ ਤੇ ਨੈਨਦੀਪ ਸਿੰਘ, ਇਹ ਨਵੰਬਰ ਦੀਆਂ ਇਲੈਕਸ਼ਨ ਦੇ ਵਿੱਚ ਫਰੈਜ਼ਨੋ ਸਿਟੀ ਕਾਉਂਸਲ ਦੇ ਲਈ ਜਿਹੜਾ ਉਹ ਜਾ ਰਹੇ ਆ। ਹੁਣ ਐਟਲੀਸਟ ਕਮਿਊਨਿਟੀ ਨੂੰ ਇਹ ਦੇਖਣਾ ਜਿਹੜਾ ਪੈਣਾ ਆ ਵੀ ਆਪਣੀ ਕਿਸੇ ਪਾਸੇ ਤਾਂ ਜਿਹੜੀ ਰਿਪਰੈਜ਼ੈਂਟੇਸ਼ਨ ਆ, ਆਪਣੀ ਜਿਹੜੀ ਆਵਾਜ਼ ਆ ਜਿਹੜੀ ਉਹ ਅੱਗੇ ਜਿਹੜੀ ਉਹ ਪਹੁੰਚੇ। ਤੇ ਸਾਰਿਆਂ ਨੂੰ ਹੁਣ ਹਮਲਾ ਮਾਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਅੱਜ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਤੁਹਾਨੂੰ ਜਿਹੜੇ ਜਸਮੀਤ ਬੈਂਸ ਦੇ ਕੈਂਪੇਨ ਦੇ ਜਿਹੜੇ ਸਪੋਰਟਰਸ, ਉਹਨਾਂ ਦੀ ਸਵੇਰੇ ਕਾਲ ਵੀ ਆਈ ਸੀ, ਉਹ ਵੀ ਖਾਸੇ ਨਿਰਾਸ਼ ਸੀਗੇ। ਜੀ ਬਿਲਕੁਲ, ਕਾਫੀ ਨਿਰਾਸ਼ ਸੀ। ਕਹਿੰਦੇ ਵੀ ਅਸੀਂ ਮਿਹਨਤ ਤਾਂ ਬਹੁਤ ਕੀਤੀ, ਪਰ ਇਹ ਸਾਨੂੰ ਸਾਰਿਆਂ ਨੂੰ ਦੇਖਣਾ ਪੈਣਾ ਆ। ਆਪਣੇ ਆਪ ਅਸੀਂ ਇੱਕ ਪਾਸੇ ਤਾਂ ਕਹਿੰਦੇ ਆ ਵੀ ਸਾਨੂੰ ਜੀ ਸਿੱਖਾਂ ਨੂੰ ਆਪਣਾ ਰਾਜ ਭਾਗ ਚਾਹੀਦਾ, ਸਾਡਾ ਮੁਲਕ ਚਾਹੀਦਾ। ਅਸੀਂ ਇੱਕ ਕੈਂਡੀਡੇਟ ਤਾਂ ਜਿਤਾ ਨਹੀਂ ਸਕੇ ਜਿਹੜਾ ਯੂਐਸ ਦੀ ਕਾਂਗਰਸ ਜਾ ਸਕਦਾ ਹੋਵੇ, ਤੇ ਵਧੀਆ ਕੈਂਡੀਡੇਟ। ਤੇ ਆਪ ਸੋਚ ਕੇ ਦੇਖੋ ਵੀ ਤੁਸੀਂ ਕੀ ਫਰਜ਼ ਅਦਾ ਕੀਤਾ। ਤੁਸੀਂ ਵੋਟ ਪਾਈ ਆ, ਤੁਸੀਂ ਕਿਸੇ ਨੂੰ ਆਂਢੀ ਗੁਆਂਢੀ ਨੂੰ ਕਿਹਾ ਤੇ ਉਹਨੂੰ ਵੋਟ ਪਾਓ, ਕਿਉਂਕਿ ਉਹ ਇੰਨੇ ਮੁੱਦਿਆਂ ਤੇ ਖੜੀ। ਕੱਲਾ ਇਹ ਨਹੀਂ ਵੀ ਜਿਹੜੇ ਮੈਂ ਕਹਿੰਦਾ ਕੌਮੀ ਮੁੱਦੇ ਆ, ਜਿਹੜੇ ਤੁਹਾਡੇ ਰੋਜ਼ਮर्रा ਦੀ ਜ਼ਿੰਦਗੀ 'ਚ ਹੁੰਦੇ ਆ। ਤੁਹਾਡੇ ਜਿਹੜੇ ਆਪਣੇ ਪੰਜਾਬੀ ਬਿਜ਼ਨੈਸਸ ਬਹੁਤ ਕਰਦੇ ਆ, ਪ੍ਰੋਪੋਜੀਸ਼ਨ 36 ਨੂੰ ਲੈ ਕੇ ਹੁਣ ਕਿੰਨੀ ਸਪੋਰਟ ਕੀਤੀ। ਤੁਹਾਡੇ ਬੱਚਿਆਂ ਨੇ ਡਾਕਟਰ ਬਣਨਾ ਆ, ਯੂਨੀਵਰਸਿਟੀ ਲਿਆਉਣ ਦੇ ਲਈ ਹੁਣ ਕਿੰਨੀ ਮਿਹਨਤ ਕੀਤੀ ਵੀ ਜਿਹੜੀ ਕਰਨ ਕਾਉਂਟੀ ਦੇ ਵਿੱਚ ਯੂਨੀਵਰਸਿਟੀ ਆਉਣੀ ਆ। ਪਰ ਆਪਣੀ ਹੀ ਕਮਿਊਨਿਟੀ ਵੱਲੋਂ ਜਿਹੜਾ ਵਿਰੋਧ ਕੀਤਾ ਜਾਣਾ ਕੁਛ ਲੋਕਾਂ ਵੱਲੋਂ, ਉਹ ਬੜੀ ਨਿਰਾਸ਼ਾਜਨਕ ਹੈਗੀ ਆ। ਸੋ ਇਹ ਤੋਂ ਪਤਾ ਲੱਗਦਾ ਆ ਵੀ ਤੁਸੀਂ ਲੱਤਾਂ ਖਿੱਚਣ ਵਾਲੇ ਬਹੁਤ ਆ। ਫਿਰ ਨਿਰਾਸ਼ਾ ਹੀ ਜਿਹੜੀ ਆ ਉਹ ਪੱਲੇ ਪੈਂਦੀ ਹੈ। ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ, ਪ੍ਰਵੀਨ ਜੀ ਵੀ, ਮੁੱਦਾ ਕਿਹੜਾ ਜਿਹੜਾ ਚੱਕਿਆ ਜਾ ਰਿਹਾ, ਕਹਿੰਦੇ ਜੀ ਉਹ ਵਾਲਾ ਜੈਨੋਸਾਈਡ ਨੂੰ ਤੁਸੀਂ ਜਿਹੜਾ ਉਹ ਨਹੀਂ ਜਿਹੜਾ ਉਹ ਕਹਿ ਰਹੇ ਹੈਗੇ, ਉਹ ਵੀ ਕਹਿ ਦੇਣਗੇ, ਪਰ ਜਿਹੜਾ ਆਪਣਾ ਕੀਤਾ ਉਹਦਾ ਕ੍ਰੈਡਿਟ ਕਿੱਥੇ ਆ? ਡਿਰੇਲਿੰਗ ਹੁੰਦੀ ਆ ਉਹਦਾ ਕ੍ਰੈਡਿਟ। ਹਾਂ, ਮਤਲਬ ਵੀ ਇਹ ਕੀ ਇੰਟਰਨਲ ਪਾਰਟੀ ਦੀ ਜਿਹੜੀ ਪੋਲਿਟਿਕਸ ਦਾ ਸ਼ਿਕਾਰ ਹੋ ਗਈ ਹੈ ਡਾਕਟਰ ਬੈਂਸ ਦੀ ਜਿਹੜੀ ਕੈਂਪੇਨ ਦੇ ਵਿੱਚ ਵੀ ਜਿਹੜੀ ਉਹ ਆਬਵੀਅਸਲੀ ਕੋਈ ਕਮੀਆਂ ਪੇਸ਼ੀਆਂ ਰਹੀਆਂ ਹੋਣਗੀਆਂ, ਤਾਂ ਹੀ ਬੰਦਾ ਜਿਹੜਾ ਇੱਥੇ ਤੱਕ ਆ ਜਾਂਦਾ। ਨਹੀਂ ਤਾਂ 2 ਵਾਰ ਦਾ ਅਸੈਂਬਲੀ ਵੂਮਨ, ਉਹਨਾਂ ਦੇ ਬਾਰੇ ਪਤਾ ਹੁੰਦਾ ਆ। ਪਾਰਟੀ ਦੀ ਕਮੇਟੀ ਰੈਕਡ ਵੀ ਬਣ ਜਾਂਦਾ ਜੀ, ਇੱਕ ਤੁਸੀਂ ਕਿਸ ਤਰੀਕੇ ਨਾਲ ਸਰਵ ਕਰ ਰਹੇ ਹੋ, ਕਿਹੜੇ ਮੁੱਦੇ ਚੱਕ ਰਹੇ ਹੋ, ਇੱਕ ਪੂਰਾ ਟਰੈਕ ਰਿਕਾਰਡ ਬਣ ਜਾਂਦਾ ਉਹਨਾਂ ਦਾ। ਨਹੀਂ ਬਿਲਕੁਲ, ਇਹ ਕਮਿਊਨਿਟੀ ਨੂੰ ਜਿਹੜਾ ਉਹ ਇੱਕ ਵਾਰੀ ਫਿਰ ਸੋਚਣਾ ਚਾਹੀਦਾ, ਦੇਖਣਾ ਚਾਹੀਦਾ ਵੀ ਵਾਟ ਇਜ਼ ਗੋਇੰਗ ਔਨ, ਆਪਾਂ ਚਾਹੁੰਦੇ ਕੀ ਆ ਤੇ ਆਪਾਂ ਕਰ ਕੀ ਰਹੇ ਆ। ਇਹ ਜਿਹੜਾ ਗੈਪ ਆ ਇਹਨੂੰ ਦੂਰ ਕੀਤਾ ਜਾਵੇ। ਇਟਸ ਨਾਟ ਗੁੱਡ, ਇਹ ਵਧੀਆ ਚੀਜ਼ ਨਹੀਂ ਜਿਹੜੀ ਉਹ ਇਸ ਟਾਈਮ ਚੱਲ ਰਹੀ ਹੈਗੀ। ਸੋ ਜਿੱਦਾਂ ਹਰਜੋਤ ਜੀ ਨੇ ਕਿਹਾ ਵੀ ਗੱਲਾਂ ਦਾ ਆਪਾਂ ਕਹਿੰਦੇ ਆ ਵੀ ਈਡੀਆਂ ਵੱਡੀਆਂ ਆਪਾਂ ਆਹ ਵੀ ਕਰ ਦੇਣਾ, ਉਹ ਵੀ ਕਰ ਦੇਣਾ, ਇਹ ਹੈ ਉਹ ਹੈ, ਤੇ ਕੀ ਚੱਕਰ ਕੀ ਆ ਵੀ ਆਪਾਂ ਇੱਕ ਬੰਦਾ ਆਪਣਾ ਜਿਹੜਾ ਜਿਤਾ ਕੇ ਨਹੀਂ ਜਿਹੜਾ ਉਹ ਖਿਲਾ ਸਕਦੇ। ਸੋ ਬੰਦੇ ਵੋਟ ਕਿਉਂ ਨਹੀਂ ਪਾ ਰਹੇ ਆਪਣੇ, ਕਿੱਥੇ ਜਿਹੜਾ ਉਹ ਰਹਿ ਜਾਂਦੇ। ਮੈਨੂੰ ਲੱਗਦਾ 35-40% ਦੇ ਵਿਚਾਲੇ ਸੀਗੀ ਓਵਰਆਲ ਜਿਹੜੀ ਪਰਸੈਂਟੇਜ ਵੋਟਿੰਗ। ਤੁਹਾਡੀ ਇੱਕ ਵੋਟ ਪਾਈ ਨਾ, ਤਿੰਨ ਵੋਟਾਂ ਦੇ ਬਰਾਬਰ ਸੀਗੀ। ਸੋ ਤੁਸੀਂ ਇਹ ਇਮੈਜਿਨ ਕਰ ਲਓ ਵੀ 3 ਗੁਣਾ ਕੀਮਤ ਦੀ ਤੁਹਾਡੀ ਵੋਟ ਸੀਗੀ, ਵੈਲਿਊ ਦੀ ਵੋਟ ਸੀਗੀ, ਤੇ ਜੇ ਤੁਸੀਂ ਵੋਟ ਨਹੀਂ ਪਾਏ ਤਾਂ ਤੁਸੀਂ ਉਹਨਾਂ ਨੂੰ 3 ਵੋਟਾਂ ਦੇ ਨਾਲ ਹਰਾਇਆ ਆ, ਇੱਕ ਹਿਸਾਬ ਦੇ ਨਾਲ ਪਿੱਛੇ ਜਿਹੜਾ ਉਹਨਾਂ ਨੂੰ ਰੱਖਿਆ ਆ। ਸੋ ਜਿਹੜਾ ਆਤਮ ਝਾਤ ਮਾਰਿਆ ਜਾਵੇ, ਦੇਖਿਆ ਜਿਹੜਾ ਉਹ ਇਸ ਦੇ ਵਿੱਚ ਜਿਹੜਾ ਉਹ ਜਾਵੇ, ਤੇ ਬੰਦਾ ਅਖੀਰ ਤੇ ਜਾ ਕੇ ਕਹਿੰਦਾ ਵੀ ਮਿਲਦਾ ਉਹੀ ਆ ਜੋ ਤੁਸੀਂ ਕਰਦੇ ਆ, ਜੋ ਤੁਸੀਂ ਚਾਹੁੰਦੇ ਆ, ਵੀ ਜੋ ਤੁਸੀਂ ਡਿਜ਼ਰਵ ਕਰਦੇ ਆ। ਕੀ ਆਪਾਂ ਇਹੀ ਡਿਜ਼ਰਵ ਕਰ ਰਹੇ ਆ? ਇਹ ਕੌੜੇ ਸਵਾਲ ਨੇ, ਇਹ ਥੋੜੇ ਅਜਿਹੇ ਸਵਾਲ ਨੇ, ਔਖੇ ਸਵਾਲ ਨੇ, ਜਿਨ੍ਹਾਂ ਦਾ ਜਵਾਬ ਆਪਾਂ ਜਿੰਨੀ ਜਲਦੀ ਲੱਭ ਲਾਂਗੇ ਠੀਕ ਆ। ਲਾਮਬੰਦ ਆਪਾਂ ਹੋਣਾ ਆ ਜਿਹੜੇ ਸਾਡੇ ਉਲਟ ਜਿਹੜਾ ਪ੍ਰਚਾਰ ਕਰ ਰਹੇ ਆ ਉਹਨਾਂ ਦੇ, ਤੇ ਅਸੀਂ ਆਪਣੀ ਅੰਤਰ ਜਿਹੜੀ ਆ ਉਹ ਘਰ ਦੀਆਂ ਲੜਾਈਆਂ ਦੇ ਵਿੱਚ ਹੀ ਫਸੇ ਪਏ ਆ। ਇਹਨਾਂ ਨੂੰ ਜਿਹੜਾ ਮੈਨੇਜ ਕਰੋ, ਇਹਨਾਂ ਨੂੰ ਜਿਹੜਾ ਦੇਖੀਏ ਵੀ ਹੋ ਕੀ ਰਿਹਾ ਹੈਗਾ। ਜੀ ਬਿਲਕੁਲ। ਸੋ ਇਹ ਨਤੀਜਿਆਂ ਦੇ ਉੱਤੇ ਆਪਾਂ ਚਰਚਾ ਕੀਤੀ ਸੀਗੀ, ਤੇ ਆਪਣੇ ਨਾਲ ਜੁੜੇ ਰਾਜਕਰਮਵੀਰ ਸਿੰਘ ਜੀ ਵੀ ਜੁੜੇ ਸੀਗੇ, ਤੇ ਹਰਜੋਤ ਸਿੰਘ ਜੀ, ਰਾਜਕਰਮਵੀਰ ਸਿੰਘ ਜੀ। ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਜੀ, ਤੇ ਬ੍ਰੇਕ ਤੋਂ ਬਾਅਦ ਫਿਰ ਹੋਰ ਖਬਰਾਂ ਦੇ ਉੱਤੇ ਚਰਚਾ ਕਰਾਂਗੇ। ਬਹੁਤ ਧੰਨਵਾਦ ਤੁਹਾਡਾ ਜੁੜਨ ਦੇ ਲਈ ਜੀ, ਧੰਨਵਾਦ ਜੀ।